ਬਈ ਸਭ ਦਾ ਭਲਾ ਸਤ ਬਿਸਮਿਲ੍ਲਾ ਸਦਕੇ ਮੈਂ ਵਾਰੀ ਜਿਹੜੇ ਆਪਦੀ ਕਮਾ ਕੇ ਖਾਂਦੇ ਨੇ। ਇਹ ਤੁਹਾਡੇ ਨਾਲ ਦੂਜੀ ਬੈਠਕ ਕੇ ਗੱਲਾਂ ਦੁਹਰਾਈ ਦੀਆਂ ਨਹੀਂ, ਪਹਿਲੀ ਬੈਠਕ ਨੂੰ ਇੱਕ ਨਜ਼ਰ ਫਿਰ ਵੇਖ ਲਓ। ਲੰਮੇ ਅਰਸੇ ਤੋਂ ਪਾਕਿਸਤਾਨ ਦੇ ਹੁਕਮਰਾਨ ਤਬਕੇ ਸਾਡੇ ਨਾਂ ਤੇ ਕਰਜ਼ ਲੈਣੋਂ ਨਹੀਂ ਹਟਦੇ। ਕਮਿਸ਼ਨ ਖਾਣ ਲਈ ਗੈਰ ਜ਼ਰੂਰੀ ਚੀਜ਼ਾਂ ਬਾਹਰੋਂ ਮੰਗਵਾਉਂਦੇ ਨੇ। ਇੱਥੇ ਮੁਲਕ 'ਚ ਚੱਜ ਦੀ ਕੋਈ ਸ਼ੈ ਬਣ ਨਹੀਂ ਦਿੰਦੇ, ਚੱਲਦੀ ਫੈਕਟਰੀ ਚੱਲਣ ਨਹੀਂ ਦਿੰਦੇ। ਬਰੂਫਨ ਤੇ ਪੈਰਾਸੀਟਾਮੋਲ ਦੀ ਗੋਲੀ ਵੀ ਇੱਥੇ ਨਹੀਂ ਬਣਦੀ। ਇਹਨਾਂ ਦੋ ਗੋਲੀਆਂ ਦਾ ਐਕਟਿਵ ਇਨਗਰੀਡੀਐਂਟ ਯਾਨੀ ਇਹਨਾਂ ਦੇ ਅੰਦਰਲੀ ਦਵਾਈ ਤੇ ਇਸ ਦਵਾਈ ਨੂੰ ਆਪਦੇ ਅੰਦਰ ਸਮੇਟ ਲੈਣ ਵਾਲਾ ਪਾਊਡਰ ਯਾਨੀ ਐਕਸੀਪੀਐਂਟ ਤੇ ਮੁਲਕ 'ਚ ਵਿਕਣ ਵਾਲੀਆਂ ਬਾਕੀ ਸਾਰੀਆਂ ਗੋਲੀਆਂ ਦਾ ਇਹ ਮਾਲ ਬਾਹਰੋਂ ਆਉਂਦਾ ਹੈ। ਬਾਹਰੋਂ ਆਏ ਇਸ ਪਾਊਡਰ ਨੂੰ ਮਾੜਾ ਜਿਹਾ ਤਰੌਂਕਾ ਲੱਗ ਕੇ ਗੋਲੀ ਵੱਜਦੀ ਹੈ। ਪਾਕਿਸਤਾਨ ਦੀਆਂ ਬੇਸ਼ਰਮ ਫਾਰਮਾਸਿਊਟੀਕਲ ਕੰਪਨੀਆਂ ਆਪਦਾ ਠੱਪਾ ਲਾ ਕੇ ਗੈਰ ਮੁਲਕੀ ਦਵਾਈਆਂ ਸਾਨੂੰ ਵੇਚੀ ਰੱਖਦੀਆਂ। ਤੁਸੀਂ ਸੁਣਿਆ ਹੋਣਾ ਕਿ ਟੈਂਕ ਤੋਪਾਂ ਜੰਗੀ ਤਿਆਰੇ ਪਾਕਿਸਤਾਨ 'ਚ ਬਣਨ ਲੱਗ ਪਏ ਨੇ। ਇੱਥੇ ਦੇ ਬਣੇ ਅਲ ਖਾਲਦ ਟੈਂਕ ਦੇ ਇੰਜਣ 60D2 ਦੀ ਸਾਲਮ ਕਿੱਟ ਤੇ ਇਹਦੇ ਤੇ ਫਿੱਟ ਹੋਣ ਵਾਲੀ ਗਨ ਯੂਕਰਾਈਨ 'ਚੋਂ ਬਣ ਕੇ ਆਂਦੀ ਹੈ। ਪਾਕਿਸਤਾਨ 'ਚ ਬਣਦੇ ਜੰਗੀ ਤਿਆਰੇ ਥੰਡਰ 17 ਦਾ ਇੰਜਣ ਚੀਨ ਦਾ, ਇਹਦਾ ਰਾਡਾਰ ਚੀਨ ਦਾ, ਇਹਦੇ ਤੇ ਫਿੱਟ ਹੋਣ ਵਾਲੀ ਗਨ ਰੂਸੀ ਤੇ ਮਗਰ ਰਹਿ ਗਿਆ ਇਸ ਜੰਗੀ ਤਿਆਰੇ ਦਾ ਖੋਖਾ ਤੇ ਉਹ ਮਾਸ਼ਾਅੱਲਾ ਪਾਕਿਸਤਾਨ 'ਚ ਬਣਦਾ। ਜਾਪਾਨ ਦੀ ਬਣੀ ਸਾਲਮ ਕਾਰ ਇੰਜਣ ਕਿੱਟ ਪਿਛਲੇ 40 ਸਾਲ ਤੋਂ ਇੱਥੇ ਦੇ ਬਣੇ ਟਿਊਟਾ ਹੁੰਡਾ ਕਾਰ ਢਾਂਚਿਆਂ 'ਚ ਆ ਕੇ ਫਿੱਟ ਹੁੰਦੀ। ਪਾਕਿਸਤਾਨ 'ਚ ਅਸੈਂਬਲਡ ਇਹ ਕਾਰਾਂ ਬਾਹਰ ਐਕਸਪੋਰਟ ਨਹੀਂ ਹੁੰਦੀਆਂ, ਕਿਤੇ ਪਾਕਿਸਤਾਨ ਨੂੰ ਫਾਇਦਾ ਨਾ ਹੋ ਜਾਏ। ਸਿਰਫ ਸਾਨੂੰ ਡਾਲਰਾਂ 'ਚ ਵਿਕਦੀਆਂ ਨੇ। ਪਾਕਿਸਤਾਨ 'ਚ ਸੂਈ ਬਣੇ ਨਾ ਟੱਚ ਬਟਨ, ਨਾ ਫੈਕਟਰੀ ਲੱਗੇ, ਨਾ ਨੌਕਰੀ ਲੱਭੇ। ਗਰੀਬੀ ਦੇ ਮਾਰੇ ਮੁੰਡੇ ਬਾਹਰਲੇ ਮੁਲਕਾਂ 'ਚ ਧੱਕੇ ਖਾਣ। ਕਰਜ਼ਿਆਂ ਦੇ ਵੀ ਕਦੇ ਘਰ ਚੱਲੇ ਨੇ। ਪਾਕਿਸਤਾਨ ਦੀ ਹਾਲਤ ਇੰਤਹਾਈ ਮੰਦੀ। ਇਸ ਮੰਦੀ ਹਾਲਤ ਦਾ ਪਹਿਲਾ ਹੱਲ ਹੈ ਕਿ ਕਰਜ਼ ਦੇਣ ਵਾਲਿਆਂ ਨੂੰ ਆਪ ਜਾ ਕੇ ਆਖੀਏ ਕਿ ਸਾਨੂੰ ਕਰਜ਼ ਨਾ ਦਿਓ, ਅਸੀਂ ਕਰਜ਼ ਮੋੜਨ ਜੋਗੇ ਨਹੀਂ ਰਹਿ ਗਏ। ਕਰਜ਼ ਮੋੜਾਂਗੇ ਪਰ ਕਮਾ ਕੇ ਸਾਹ ਲੈ ਕੇ, ਅਜੇ ਤਾਂ ਅਸੀਂ ਕਰਕੇ ਪਏ। ਅੱਜ ਕੋਈ ਸ਼ੈ ਖੁਦਾ ਦੀ ਸਾਡੇ ਪੱਲੇ ਨਹੀਂ ਰਹਿਣ ਦਿੱਤੀ ਗਈ। ਲਫੰਗਿਆਂ ਨੇ ਸਾਡਾ ਦਿਵਾਲਾ ਤਾਂ ਅਰਸੇ ਦਾ ਕੱਢ ਛੱਡਿਆ। ਐਲਾਨ ਕਰਨ ਦੀ ਬਾਕੀ ਰਹਿ ਗਈ। ਦਿਵਾਲੇ ਦਾ ਜੇ ਐਲਾਨ ਹੋ ਗਿਆ ਤਾਂ ਸਾਨੂੰ ਮੁੜ ਕਿੰਨੇ ਕਰਜ਼ ਦੇਣਾ। ਡਾਲਰ ਕਰਜ਼ ਨਾ ਮਿਲਿਆ। ਚੀਨ ਨਾਲ ਸੀ-ਪੈਕ ਸੌਦਿਆਂ ਦਾ ਕਰਜ਼ ਖਾਤਾ ਬੰਦ, IMF ਦਾ ਕਰਜ਼ ਖਾਤਾ ਬੰਦ, ਦਰਾਮ ਦੀ ਅਯਾਸ਼ੀ ਦਾ ਗੈਰ ਜ਼ਰੂਰੀ ਮਾਲ ਵੀ ਬੰਦ। ਡਾਲਰ ਨਾ ਲੱਭਾ ਐਂਗਰੋ ਨੈਸਲੇ ਨੱਸ ਜਾਣਗੇ। ਇਹਨਾਂ ਦੀ ਥਾਂ ਤੇ ਸਾਡਾ ਦੁੱਧ ਸਾਡੇ ਦੁੱਧ ਹੀ ਸਾਨੂੰ ਵੇਚ ਲੈਣਗੇ। ਮੈਕਡੋਨਲਡ KFC ਦੀ ਪੱਕੀ ਪਕਾਈ ਨਾ ਲੱਭੂ ਤੇ ਆਪਦੀ ਥੱਪ ਕੇ ਖਾ ਲਾਂਗੇ। ਜ਼ੋਂਗ ਟੈਲੀਨਾਰ ਜੈਜ਼ ਦੀ ਬਜਾਏ ਯੂਫੋਨ ਦੇ ਖੰਭਿਆਂ ਤੋਂ ਬੁੱਤਾ ਸਰਜੂ। ਡਾਲਰ ਨਾ ਮਿਲਿਆ। ਟਿਊਟਾ ਹੁੰਡਾ ਕਾਰਾਂ ਦੇ ਅਸੈਂਬਲਿੰਗ ਪਲਾਂਟ ਛੱਡ ਕੇ ਜਾਪਾਨੀ ਵੀ ਨੱਸ ਜਾਣਗੇ। ਔਖੇ ਸੌਖੇ ਹੋ ਕੇ ਕਾਰਾਂ ਆਪ ਬਣਾਵਾਂਗੇ। ਦੀਵਾਲੀਆ ਮਕਰੂਜ਼ ਮਜਬੂਰ ਮੁਲਕ 'ਤੇ ਨਾ ਹਮਲਾ ਹੋਵੇ, ਨਾ ਦਰਾਮਦੀ ਬਰਾਮਦੀ ਤਜਾਰਤ ਬੰਦ ਹੋਵੇ। ਇਹੀ ਦੁਨੀਆ ਦਾ ਦਸਤੂਰ ਹੈ। ਕਮਾਵਾਂਗੇ ਤੇ ਕਿਸੇ ਨੂੰ ਕੁਝ ਮੋੜਾਂਗੇ। ਕਰਜ਼ ਲੈਣ ਵਾਲੇ ਸਾਡੇ ਕਿੱਲੇ ਤੇ ਬੱਧੀ ਮੱਝ ਖੋਲ੍ਹ ਲੈਣਗੇ। ਸਾਡੇ ਪੱਲੇ ਹੈ ਕੀ? ਬਾਹਰੋਂ ਕਰਜ਼ ਨਾ ਮਿਲਿਆ, ਭੁੱਖ ਮਰਦੇ ਕਮਾਈਆਂ ਕਰਾਂਗੇ, ਸੌਖੀਆਂ ਰਾਵਾਂ ਆਪੇ ਖੁੱਲ੍ਹ ਜਾਣਗੇ। ਮੁਲਕੀ ਤਰੱਕੀ ਦਾ ਦੂਜਾ ਹੱਲ ਹੈ ਕਿ ਡਾਲਰ ਤੇ ਬਾਕੀ ਕਰੰਸੀਆਂ ਦੀ ਸਰੇਆਮ ਸਾਰੇ ਬਾਜ਼ਾਰ ਖਰੀਦੋ ਫਰੋਖਤ ਤੇ ਪਾਬੰਦੀ ਲੱਗ ਜਾਏ। ਇਸ ਕਾਰੋਬਾਰ ਨੂੰ ਸਟੇਟ ਬੈਂਕ ਆਫ ਪਾਕਿਸਤਾਨ ਕੰਟਰੋਲ ਕਰੇ ਤਾਂ ਜੇ ਚੋਰ ਸਰਮਾਇਆਦਾਰਾਂ ਨੂੰ ਡਾਲਰ ਚੋਰੀ ਕਰ ਕੇ ਬਾਹਰਲੇ ਮੁਲਕਾਂ 'ਚ ਉੱਥੇ ਭੇਜਣ ਦਾ ਮੌਕਾ ਨਾ ਮਿਲੇ ਜਿੱਥੇ ਇਹਨਾਂ ਦੇ ਟੇਂਗਰੇ ਤੇ ਇਹਨਾਂ ਦੀਆਂ ਰੰਨਾਂ ਵਾਸਤੀਆਂ ਨੇ। ਮੁਲਕੀ ਤਰੱਕੀ ਦਾ ਤੀਜਾ ਹੱਲ ਹੈ ਕਿ ਪਾਕਿਸਤਾਨ ਦੇ ਅੰਦਰਲੇ ਸਾਰੇ ਮੁਲਕੀ ਬੈਂਕਾਂ ਨੂੰ ਸਰਕਾਰ ਆਪਦੇ ਕਾਬੂ 'ਚ ਕਰ ਲੇ। ਇਹਨਾਂ ਬੈਂਕਾਂ 'ਚ ਪਿਆ ਸਾਰਾ ਸਰਮਾਇਆ, ਸਾਰੇ ਨੋਟ ਆਵਾਮ ਦੇ, ਸਟੇਟ ਬੈਂਕ ਆਫ ਪਾਕਿਸਤਾਨ ਦੇ ਨੇ। ਸਰਕਾਰ ਨੂੰ ਦੱਸਿਓ ਬਗੈਰ ਕਿਸੇ ਪਾਕਿਸਤਾਨੀ ਨੂੰ ਗੈਰ ਮੁਲਕੀ ਬੈਂਕਾਂ 'ਚ ਖਾਤਾ ਖੋਲ੍ਹਣ ਦੀ ਇਜਾਜ਼ਤ ਨਾ ਹੋਵੇ। ਇਹਨਾਂ ਬੈਂਕਾਂ ਦੇ ਕਾਬਜ਼ ਸਰਮਾਇਆਦਾਰ ਡਾਕੂ ਇਸ ਅਵਾਮੀ ਸਰਮਾਏ ਨੂੰ ਆਪਦੀ ਤਰੱਕੀ ਲਈ ਵਰਤਦੇ ਨੇ, ਅਵਾਮੀ ਤਰੱਕੀ ਪੇਸ਼ੇ ਨਜ਼ਰ ਨਹੀਂ। ਸੂਦਖੋਰ ਇਨਸਾਨੀਅਤ ਦੇ ਦੁਸ਼ਮਣ ਨੇ, ਇਹ ਨਾ ਰਹਿਣ ਬੈਂਕਾਂ 'ਚ। ਮੁਲਕੀ ਤਰੱਕੀ ਦਾ ਚੌਥਾ ਹੱਲ ਹੈ ਕਿ ਗੈਰ ਮੁਲਕੀ ਕਰਜ਼ਿਆਂ ਤੋਂ ਹੱਥ ਖੜੇ ਕਰਨ ਤੋਂ ਬਾਅਦ ਪਾਕਿਸਤਾਨੀ ਬੈਂਕਾਂ ਦਾ ਸਾਰਾ ਸਰਮਾਇਆ ਬਾਹਰਲੇ ਮੁਲਕਾਂ 'ਚ ਕਮਾਈਆਂ ਕਰਨ ਗਏ ਮੁੰਡਿਆਂ ਦਾ ਕਮਾਇਆ ਹਰ ਸਾਲ ਦਾ 22-23 ਅਰਬ ਡਾਲਰ ਤੇ 22-23 ਅਰਬ ਡਾਲਰ ਦੀ ਹਰ ਸਾਲ ਦੀ ਪਾਕਿਸਤਾਨੀ ਐਕਸਪੋਰਟ। ਇਹ ਸਾਰੇ ਸਰਮਾਏ ਨੂੰ ਸਰਕਾਰੀ ਹੱਥਾਂ ਹੇਠ ਕਰਨ ਤੋਂ ਬਾਅਦ ਹਾਈਟੈਕ ਇਲੈਕਟ੍ਰੋਨਿਕ ਸੈੱਲਫੋਨਾਂ ਦੇ ਮਾਹਿਰ, ਘੱਟ ਪੈਟਰੋਲ ਖਾਣ ਵਾਲੇ ਇੰਜਣਾਂ ਦੇ ਮਾਹਿਰ, ਹਾਈਟੈਕ ਇਲੈਕਟ੍ਰੋਨਿਕ ਸੈੱਲਫੋਨਾਂ ਦੇ ਮਾਹਿਰੀਨ, ਜ਼ਰਈ ਇਨਸਾਨੀ ਦਵਾਈਆਂ ਦੇ ਮਾਹਿਰੀਨ 10 ਗੁਣਾ ਤਨਖਾਹਾਂ ਦੇ ਕੇ ਬਾਹਰਲੇ ਮੁਲਕਾਂ ਤੋਂ ਸੱਦੇ ਜਾਣ। ਪਾਕਿਸਤਾਨੀ ਸਾਇੰਸਦਾਨ ਵੀ ਨਾਲ ਰਲਣ। MSc BSc ਮਕਾਮੀ ਨੌਜਵਾਨ ਇਹਨਾਂ ਦੇ ਸਾਹਮਣੇ ਬਹਿ ਕੇ ਆਪਦੇ ਹੱਥ ਸਿੱਧੇ ਕਰਨ। ਕੰਪਿਊਟਰ, ਰੋਬੋਟਿਕ, ਜੈਨੇਟਿਕ ਸਾਇੰਸ ਦੀ ਸਾਰੀ ਰਿਸਰਚ ਤਹਿਕੀਕ ਇੱਥੇ ਮੁਲਕ ਦੇ ਅੰਦਰ ਹੋਵੇ। ਜੇ ਐਟਮ ਬੰਬ ਬਣ ਸਕਦਾ ਹੈ ਤੇ ਫਿਰ ਹਰ ਸ਼ੈ ਇੱਥੇ ਬਣੂ। ट्रक बसां कारां बुलेट ट्रेन आप बनावांगे, आप दी लोड़ आप पूरी करांगे,
ਆਪਦੇ ਹੱਥੀਂ ਬਣੇ ਮਾਲ ਦੀ ਐਕਸਪੋਰਟ ਸ਼ੁਰੂ ਹੋ ਜੂ, ਡਾਲਰ ਕਮਾਵਾਂਗੇ, ਘਰ ਘਰ ਕਾਰਖਾਨੇ, ਫੈਕਟਰੀਆਂ, ਘਰ ਘਰ ਰੌਣਕਾਂ ਲੱਗਣਗੀਆਂ। ਬਾਹਰਲੇ ਮੁਲਕਾਂ 'ਚ ਬੱਦੂਆਂ ਦੇ ਗੋਰਿਆਂ ਦੀਆਂ ਝਿੜਕਾਂ ਖਾਂਦੇ ਮੁੰਡੇ ਦੇ ਬੁੱਢੇ ਘਰਾਂ ਨੂੰ ਪਰਤ ਆਣਗੇ। ਕਰਜ਼ ਲੈ ਲੈ ਕੇ ਜੇ ਕਰਜ਼ ਉਤਾਰਨ 'ਚ ਲੱਗੇ ਰਹੇ, ਅਯਾਸ਼ੀ ਦਾ ਮਾਲ ਮੰਗਵਾਣੋਂ ਨਾ ਹਟੇ, ਬੈਂਕਾਂ ਦੇ ਡਾਲਰਾਂ ਨੂੰ ਕਾਬੂ ਨਾ ਕੀਤਾ ਤੇ ਸਾਡੇ ਦਿਨ ਕੋਨੀ ਫਿਰਨੇ, ਭੁੱਲ ਜੋ ਤਰੱਕੀਆਂ। ਪਾਕਿਸਤਾਨ ਦੇ ਹੁਕਮਰਾਨ ਤਬਕੇ ਨੂੰ ਮੇਰੀਆਂ ਇਹ ਗੱਲਾਂ ਬਾਰੇ 'ਚ ਨਹੀਂ। ਇਹ ਅਸ਼ਰਾਫ, ਇਹ ਅਲੀਟ ਕਲਾਸ ਰਲ ਕੇ ਡਰਾਮੇ ਕਰਦੇ, ਬੇਵਕੂਫ ਬਣਾਉਂਦੇ, ਸਾਨੂੰ ਲੁੱਟਦੇ ਨੇ। ਇਹਨਾਂ ਸਾਰਿਆਂ ਦੇ ਮਫਾਦ ਮੁਲਕੋਂ ਬਾਹਰ ਨੇ। 4 ਅੰਗਰੇਜ਼ੀ ਮੁਲਕਾਂ 'ਚ ਇਹਨਾਂ ਦੀਆਂ ਬੇਗਮਾਤ ਤੇ ਇਹਨਾਂ ਦੀ ਆਲ ਔਲਾਦ ਰਹਿੰਦੀ ਹੈ। ਸਾਡੇ ਇਹ ਹੁਕਮਰਾਨ ਮਲਟੀਨੈਸ਼ਨਲ ਕੰਪਨੀਆਂ ਦੇ ਚੀਨੀ ਮਾਲ ਦੇ ਮਿਡਲਮੈਨ ਨੇ। ਇਹਨਾਂ ਦੇ ਮਾਲ ਸਾਨੂੰ ਵੇਚਦੇ, ਸਾਨੂੰ ਕਮਿਸ਼ਨ ਖਾਂਦੇ ਨੇ। ਇੱਥੇ ਮੁਲਕ 'ਚ ਕੋਈ ਇੰਡਸਟਰੀ ਲੱਗਣ ਨਹੀਂ ਦਿੰਦੇ, ਚੱਲਦੀ ਚੱਲਣ ਨਹੀਂ ਦਿੰਦੇ। ਇੱਥੇ ਵਿਕਦੇ ਗੈਰ ਮੁਲਕੀ ਮਾਲ 'ਚੋਂ ਇਹਨਾਂ ਦਾ ਕਿਕਬੈਕ ਕਮਿਸ਼ਨ ਬਾਹਰਲੇ ਮੁਲਕਾਂ 'ਚ ਇਹਨਾਂ ਦੇ ਖਾਤਿਆਂ 'ਚ ਜਮ੍ਹਾਂ ਹੁੰਦਾ ਹੈ। ਇੰਗਲੈਂਡ, ਕੈਨੇਡਾ, USA, ਆਸਟ੍ਰੇਲੀਆ ਇਹਨਾਂ ਦਾ ਅਸਲ ਵਤਨ ਹੈ। ਚੀਨ ਦੇ ਤੇ ਇਹਨਾਂ 4 ਮੁਲਕਾਂ ਦੀ ਮਰਜ਼ੀ ਦੇ ਮਾਲੀਆਤੀ ਫੈਸਲੇ ਸਾਡੇ 'ਤੇ ਲਾਗੂ ਕਰਦੇ ਨੇ। ਸਾਡੇ 'ਤੇ ਮਾਲੀਆਤੀ ਐਮਰਜੈਂਸੀ ਲਾਗੂ ਕਰਨ ਲਈ ਮਿਸਰ ਤੋਂ ਬੁਲਵਾਇਆ ਗਿਆ IMF ਦਾ ਗਮਾਸ਼ਤਾ ਮੌਜੂਦਾ ਗਵਰਨਰ ਸਟੇਟ ਬੈਂਕ ਮਿਸਟਰ ਬਾਕਰ ਰਜ਼ਾ ਇਸ ਵੇਲੇ ਸਾਡੇ 'ਤੇ ਡਿਕਟੇਟਰ ਬਣਿਆ ਬੈਠਾ। ਇਮਰਾਨ ਖਾਨ ਦੇ ਮੁਤਹਿਦ ਇਹਦੇ ਆਖੇ ਲੱਗਦਾ। ਜ਼ਮੀਨੀ ਫੌਜ ਦਾ ਕਮਾਂਡਰ ਇਨ ਚੀਫ ਸਾਡੇ 'ਤੇ ਲਾਗੂ ਕੀਤੀ ਗਈ ਇਸ ਮਾਲੀਆਤੀ ਐਮਰਜੈਂਸੀ ਦਾ ਚੀਨ ਦੇ CPEC ਸੌਦਿਆਂ ਦਾ ਗਰੰਟਰ ਹੈ। IMF ਦੇ ਹੁਕਮਨਾਮੇ ਜ਼ਰਾ ਧਿਆਨ ਨਾਲ ਸੁਣੋ। IMF ਦਾ ਹੁਕਮ ਹੈ ਕਿ ਸਾਡੇ ਮੁਲਕ 'ਚ ਗੈਰ ਮੁਲਕੀ ਚੀਜ਼ਾਂ, ਸਾਡੇ ਮੁਲਕ ਦੀ ਮਾਰਕੀਟ 'ਚ ਗੈਰ ਮੁਲਕੀ ਚੀਜ਼ਾਂ ਖੁੱਲ੍ਹ ਕੇ ਵਿਕਣ, ਕੋਈ ਰੁਕਾਵਟ ਨਾ ਬਣੇ, ਮਕਾਮੀ ਇੰਡਸਟਰੀ ਭਾਵੇਂ ਤਬਾਹ ਹੋ ਜਾਏ। ਅਗਲਾ ਹੁਕਮ ਹੈ IMF, ਵਰਲਡ ਬੈਂਕ, ਏਸ਼ੀਆਈ ਤਰੱਕੀਆਤੀ ਬੈਂਕ ਤੋਂ ਪਾਕਿਸਤਾਨੀ ਸਰਕਾਰ ਕਰਜ਼ ਲੈਂਦੀ ਰਵੇ। ਚੀਨ ਤੋਂ, ਸਾਊਦੀ ਅਰਬ ਤੋਂ, ਅਰਬ ਅਮਾਰਾਤ ਤੋਂ, ਜਿੱਥੋਂ ਕਿਤੋਂ ਡਾਲਰ ਲੱਭੇ ਪਿੰਨ ਕੇ ਲਿਆ ਕੇ ਪਾਕਿਸਤਾਨੀ ਮਾਰਕੀਟ ਸਿੱਟੇ, ਤਾਂ ਜੇ ਇੱਥੇ ਵਿਕਦੇ ਗੈਰ ਮੁਲਕੀ ਮਾਲ ਦੀਆਂ ਬਰ ਵਕਤ ਅਦਾਇਗੀਆਂ ਹੁੰਦੀਆਂ ਰਹਿਣ। IMF ਦਾ ਅਗਲਾ ਹੁਕਮ ਹੈ ਕਿ ਪਾਕਿਸਤਾਨ ਦੀ ਖਾਲਸ ਆਮਦਨ 44 ਅਰਬ ਡਾਲਰ ਦੇ ਨਾਲ ਸਾਡੇ ਸਿਰ 'ਤੇ ਚੜੇ ਸਾਲਾਨਾ ਸੂਦ ਤੇ ਕਰਜ਼ ਦੀ ਸਾਲਾਨਾ ਕਿਸ਼ਤ ਅਦਾ ਹੋਵੇ। ਅਗਲਾ ਹੁਕਮ ਹੈ ਕਿ ਕਰੰਸੀ ਤੋਂ ਨੂੰ ਖੁੱਲ੍ਹਾ ਛੱਡ ਦਿਓ, ਸਰਕਾਰੀ ਕੰਟਰੋਲ ਖਤਮ। ਡਾਲਰ ਤੇ ਰੁਪਏ ਦੀ ਬਾਹਮੀ ਕੀਮਤ ਦਾ ਫੈਸਲਾ ਕਰੰਸੀ ਮਾਰਕੀਟ ਕਰੂ, ਮਹਿੰਗਾਈ ਭਾਵੇਂ ਸਿਰੋਂ ਲੰਘ ਜਾਏ। IMF ਦੇ ਇਹ ਹੁਕਮਨਾਮੇ ਜੇ ਸਾਡੇ 'ਤੇ ਇਵੇਂ ਲਾਗੂ ਰਹਿ ਤੇ ਗਰੀਬਾਂ ਦਾ ਕੀ ਬਣੂ, ਮੁਲਕ ਤਰੱਕੀ ਕਿਵੇਂ ਕਰੂ? ਮੁਲਕੀ ਮੁਸ਼ਕਲਾਂ ਦਾ ਹੱਲ ਇਹ ਹੈ ਕਿ ਅਗਾਂਹ ਤੋਂ ਕਿਸੇ ਤੋਂ ਕਰਜ਼ ਨਹੀਂ ਲੈਣਾ, ਕਰਜ਼ ਪਿਛਲਾ ਕਰਜ਼ ਉਤਾਰਾਂਗੇ ਪਰ ਕਮਾ ਕੇ। ਗੈਰ ਮੁਲਕੀ ਮਾਲ ਬੰਦ, ਜਿੰਦੇ ਬਗੈਰ ਸਰਦਾ ਨਹੀਂ, ਉਹ ਮਾਲ ਬਾਹਰੋਂ ਆਓ। ਬੈਂਕਾਂ ਦੇ ਸਰਮਾਏ 'ਤੇ ਸਰਕਾਰ ਕਾਬੂ ਕਰ ਲੈ, ਕਮਾਇਆ ਡਾਲਰ ਜ਼ਾਏ ਨਾ ਕਰੇ। ਇਹ ਸਾਰੀ ਰਕਮ ਦੇ ਨਾਲ ਚੱਜ ਦੇ ਕਾਰਖਾਨੇ, ਫੈਕਟਰੀਆਂ ਲੱਗਣ, ਆਪ ਦੀ ਲੋੜ ਆਪ ਪੂਰੀ ਕਰੀਏ, ਇੱਥੇ ਦੇ ਬਣੇ ਮਾਲ ਦੀ ਐਕਸਪੋਰਟ ਸ਼ੁਰੂ। IMF ਦੇ ਪਾਕਿਸਤਾਨੀ ਲਫੰਗੀਆਂ ਦੇ ਜੇ ਅਸੀਂ ਆਖੇ ਨਾ ਲੱਗੇ ਤੇ 3 ਸਾਲਾਂ 'ਚ ਬੇਰੁਜ਼ਗਾਰੀ ਖਤਮ, ਸਾਡੀ ਭੁੱਖ ਦੂਰ, ਹੌਲੀ ਹੌਲੀ ਸਾਡੇ ਸਿਰ 'ਤੇ ਚੜ੍ਹਿਆ ਕਰਜ਼ ਵੀ ਲੈ ਜਾਊ। ਮਜ਼ਹਬੀ ਜਮਾਤਾਂ ਨੂੰ ਇਹਨਾਂ ਗੱਲਾਂ ਦਾ ਉੱਕਾ ਇਲਮ ਨਹੀਂ। ਸਰਮਾਇਆਦਾਰ, ਅਸ਼ਰਾਫ, ਅਲੀਟ ਕਲਾਸ, ਹੁਕਮਰਾਨ ਤਬਕੇ ਸਾਡੀ ਜੱਦ ਦੇ ਦੁਸ਼ਮਣ। ਲੋਕੋ ਬੇੜੀ ਤਾਂ ਤੁਸੀਂ ਆਪ ਦੀ ਆਪ ਡੋਬੀ ਫਿਰਦੇ ਜੇ। ਕਿਸੇ ਸ਼ਾਇਰ ਨੇ ਆਖਿਆ, ਮੌਜਾਂ ਮਾਣਦੇ ਲੋਕ ਜਰਾਇਮ ਪੇਸ਼ਾ, ਭਲੇ ਮਾਨਸਾਂ ਨੂੰ ਪਰੇਸ਼ਾਨੀਆਂ ਕਿਉਂ? ਮੁੱਦਈ ਮੈਲਸੀ ਦਾ ਗਵਾਹ ਹੈ, ਬੂਰੇ ਹੁੰਦਾ ਕੇਸ ਸਮਾਤ ਜਹਾਨੀਆਂ ਕਿਉਂ? ਤੁਹਾਨੂੰ ਤੇ ਤੁਹਾਡੇ ਵੜਕਿਆਂ ਨੂੰ ਪਹਿਲਾਂ ਭੁੱਟੋ ਤੋਂ ਝਾਕਾ ਸੀ, ਫਿਰ ਨਵਾਜ਼ ਸ਼ਰੀਫ ਨੂੰ ਝਾਕਦੇ ਰਹੇ। ਹੁਣ ਤੁਸੀਂ ਇਮਰਾਨ ਖਾਨ ਵੱਲ ਨੂੰ ਠਾਂ ਤਾਂ ਝਾਕਣ ਡੈ ਜੇ। ਵੇਂਦੇ ਕੀ ਜੇ ਬੰਦੇ ਦੇ ਪੁੱਤਰ ਬਣ ਮੇਰੇ ਆਖੇ ਲੱਗੋ। ਰੱਬ ਦੀ ਦਿੱਤੀ ਅਕਲ ਬਥੇਰੀ ਹੈ, ਜੇ ਵਰਤ ਲਈਏ ਤਾਂ ਵੱਖਰੀ ਸਿਆਸੀ ਪਾਰਟੀ ਬਣੀਏ। ਰਲ ਕੇ ਬਣੀ ਆਮ ਲੋਕ ਪਾਰਟੀ, ਜੇ ਕਦੇ ਜਿੱਤੀ ਤਾਂ ਮੌਜਾਂ ਕਰਾਂਗੇ, ਆਵਾਮ ਦੇ ਮੂੰਹ 'ਤੇ ਰੌਣਕਾਂ ਆ ਜਾਣਗੀਆਂ। ਚੰਗਾ ਬਈ, ਰੱਬ ਰਾਖਾ, ਫੇਰ ਮਿਲਾਂਗੇ।